ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 17 ਅਪ੍ਰੈਲ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹ ਓਵਰਸੀਜ਼ ਕਨਵੈਨਸ਼ਨ ਹੈ। ਇੱਕ ਤੇ ਤੁਸੀਂ ਆਰਮੀ ਚੀਫ ਸਾਹਿਬ ਦੀ ਤਕਰੀਰ ਤੇ ਤੁਸੀਂ ਵੇਖ ਹੀ ਲਈ ਹੈ ਤੇ ਉਹਦੇ ਤੇ ਵੀ ਥੋੜਾ ਜਿਹਾ ਚਾਨਣ ਪਾਉਨੇ ਆ ਤੇ ਲੇਕਿਨ ਉਸ ਤੋਂ ਪਹਿਲਾਂ ਚਾਨਣ ਇਹ ਪਾਉਣਾ ਵੀ ਉੱਥੇ ਬੜੇ ਅਰਬਾਂਪਤੀ ਬੰਦੇ ਆਏ ਨੇ ਤੇ ਮੈਨੂੰ ਹੁਣ ਫਿਕਰ ਇਹ ਹੈ ਵੀ ਉਹਨਾਂ ਨੂੰ ਕੋਈ ਉੱਥੇ ਲੁੱਟ ਨਾ ਲਵੇ। ਤੁਹਾਨੂੰ ਪਤਾ ਹੈ ਕਿ ਇਸ ਵੇਲੇ ਜ਼ਮਾਨਾ ਭੈੜਾ ਹੈ। ਕੱਲ੍ਹ ਪਰਸੋਂ ਹੀ ਅਸੀਂ ਤੁਹਾਨੂੰ ਖਬਰ ਦਿੱਤੀ ਸੀ ਮੇਰੇ ਖਿਆਲ ਉਰਦੂ ਵੀਲਾਗ 'ਚ ਕਿ ਜਿਹੜੇ ਕਸਟਮ ਦੇ ਬੰਦੇ ਚੁੱਕੇ ਸਨ, ਉਹਨਾਂ ਨੇ ਕੱਚੇ ਦੇ ਡਾਕੂਆਂ ਨੇ ਦਿਨ ਦਿਹਾੜੇ ਕਸਟਮ ਦਾ ਇੱਕ ਇੰਸਪੈਕਟਰ ਤੇ ਨਾਲ ਉਹਨਾਂ ਦੇ ਕੋਈ ਹੋਰ ਅਹਿਲਕਾਰ ਚੁੱਕ ਕੇ ਲੈ ਗਏ ਸਨ। ਹੁਣ ਉਹਨਾਂ ਦੀ ਵੀਡੀਓ ਜਾਰੀ ਕੀਤੀ ਸੀ, ਉਹਨਾਂ ਦੀ ਲੱਤ 'ਚ ਇੱਕ 'ਚ ਵਿਚਾਰੇ ਦੀ 'ਚ ਗੋਲੀ ਮਾਰੀ ਹੈ, ਉਹਨਾਂ ਦੇ ਕੋਲੋਂ ਧੱਕੇ ਨਾਲ ਵੀਡੀਓ ਬਣਾਈਆਂ ਨੇ। ਉਹ ਆਉਂਦੇ ਨੇ ਵੀ ਇੱਥੇ ਪੈਸੇ ਦੇ ਕੇ ਸਾਨੂੰ ਛੁਡਵਾ ਲਓ। ਉੱਥੇ ਰਿਆਸਤ ਜਿਹੜੀ ਸਾਡੇ ਆਰਮੀ ਚੀਫ ਸਾਹਿਬ ਆਉਂਦੇ ਨੇ ਵੀ ਹਾਰਡ ਸਟੇਟ ਬਣਾਉਣੀ ਹੈ, ਉੱਥੇ ਰਿਆਸਤ ਜਿਹੜੀ ਹੈ ਉਹ ਸ਼ਵਾਰਮਾ ਬਣੀ ਹੈ। ਮਤਲਬ ਕਿ ਉੱਥੇ ਰਿਆਸਤ ਕੁਛ ਵੀ ਨਹੀਂ ਕਰਦੀ, ਨਾ ਹਾਰਡ ਹੈ ਨਾ ਸੌਫਟ ਹੈ। ਉੱਥੇ ਰਿਆਸਤ ਉਹਨਾਂ ਨੂੰ ਦੱਸਣ ਹੀ ਨਹੀਂ ਡਈ ਕੱਚੇ ਦੇ ਡਾਕੂਆਂ ਨੂੰ। ਜਿਹੜੀ ਰਿਆਸਤ ਨੇ ਹਜੇ ਤੱਕ ਕੱਚੇ ਦੇ ਡਾਕੂ ਸਿੱਧੇ ਨਾ ਕੀਤੇ, ਉਹ ਰਿਆਸਤ ਨੇ ਹਾਰਡ ਬਸ ਬਾਕੀ ਆਪਣੀ ਆਵਾਮ 'ਤੇ ਹੀ ਹੋਣਾ ਹੈ। ਜਿਹੜੀ ਆਮ ਸ਼ਰੀਫ ਆਵਾਮ ਹੈ ਉਹਨਾਂ ਨੂੰ ਲਿੱਤਰ ਪੌਲਾ ਕਰਨਾ ਹੈ। ਚਲੋ ਕਰਦੇ ਰਹੋ ਸ਼ਰੀਫ ਬੰਦਿਆਂ ਦੇ ਉੱਤੇ ਜਿੰਨਾ ਕਰ ਸਕਦੇ ਹੋ। ਬਹਰਹਾਲ ਹੁਣ ਸਾਨੂੰ ਫਿਕਰ ਇਹ ਪਈ ਹੈ ਕਿ ਤੁਸੀਂ ਇਹ ਵੇਖਦੇ ਹੀ ਹੋ ਬੈਂਕਾਂ ਦੇ ਵਿੱਚ ਪੈਸੇ ਛੱਡਣ ਲਈ ਗੱਡੀਆਂ ਆਉਂਦੀਆਂ ਨੇ, ਉਹਨਾਂ ਦੇ ਵਿੱਚ ਖਾਸ ਕਿਸਮ ਦੇ ਇੰਤਜ਼ਾਮਾਤ ਹੁੰਦੇ ਨੇ। ਨਿੱਕੀ ਜੀ ਬਾਰੀ ਖੁੱਲ੍ਹਦੀ ਹੈ, ਉਹਦੇ ਵਿੱਚੋਂ ਹੀ ਬੰਦੂਕ ਦੀ ਨਾਲੀ ਉਹਨਾਂ ਬਾਹਰ ਕੱਢੀ ਹੁੰਦੀ ਹੈ। ਤੁਸੀਂ ਵੇਖੀਆਂ ਹੀ ਹੋਣੀਆਂ ਨੇ ਉਹ ਬੈਂਕਾਂ ਦੇ ਵਿੱਚ ਜਿਹੜੇ ਰੁਪਈਏ ਛੱਡਣ ਵਾਲੀਆਂ ਗੱਡੀਆਂ ਆਉਂਦੀਆਂ ਨੇ। ਮੈਂ ਆਨਾ ਵੀ ਇਹ ਜਿਹੜੇ ਬੰਦੇ ਆਏ ਨੇ ਬੜੇ ਭਾਰੇ ਇਨਵੈਸਟਰ, ਇਹਨਾਂ ਨੂੰ ਉਹਨਾਂ ਗੱਡੀਆਂ 'ਚ ਪਾ ਕੇ ਫੇਰੋ ਜਿਹਦੀ ਕੋਈ ਖਿੜਕੀ ਖੁੜਕੀ ਨਾ ਹੋਵੇ ਕਿਤੇ ਇਹਨਾਂ ਨੂੰ ਕੋਈ ਚੁੱਕੇ ਨਾ ਲੈ ਜਾਏ। ਏਡੇ ਮਹਿੰਗੇ ਬੰਦੇ ਨੇ। ਉਹਦੀ ਵਜ੍ਹਾ ਹੈ ਵੀ ਜਦੋਂ ਅਸੀਂ ਇਹਨਾਂ ਦੀ ਛਾਣਬੀਣ ਕੀਤੀ ਆਪਣੇ ਤੌਰ 'ਤੇ ਅਸਾਸਿਆਂ ਦੀ, ਤੇ ਬਹੁਤੇ ਸਾਰੇ ਬੰਦਿਆਂ ਕੋਲ ਅਰਬਾਂ ਰੁਪਈਆ ਤਾਂ ਕੋਈ ਨਹੀਂ ਨਿਕਲਿਆ। ਉਸ ਤੋਂ ਬਾਅਦ ਫਿਰ ਇਹੀ ਪਤਾ ਲੱਗਾ ਵੀ ਇਹ ਹੋ ਸਕਦਾ ਇਹਨਾਂ ਦੇ ਦਿਮਾਗ ਦੀ ਇੰਨੀ ਕੀਮਤ ਹੋਵੇ। ਪੰਜਾਬੀ 'ਚ ਉਹਨੂੰ ਦਿਮਾਗ ਵੀ ਆਖਦੇ ਨੇ। ਅੱਛਾ, ਫਿਰ ਅਸੀਂ ਸੋਚਿਆ ਵੀ ਦਿਮਾਗ ਦੀ ਇੰਨੀ ਕੀਮਤ ਇਹਨਾਂ ਦੀ ਕਿਉਂ ਹੋਣੀ ਹੈ। ਕੋਈ ਇਹਨਾਂ ਨੇ ਕੋਈ ਫਿਜ਼ਿਕਸ ਦਾ ਕੋਈ ਫਾਰਮੂਲਾ ਜਾਂ ਕੋਈ ਹੋਰ ਸ਼ੈ ਯਾਦ ਕੀਤੀ ਹੈ, ਕੋਈ ਕੈਮਿਸਟਰੀ ਦਾ ਇਹਨਾਂ ਨੇ ਕੈਮੀਕਲ ਨਵਾਂ ਬਣਾ ਛੱਡਿਆ ਹੈ, ਜਾਂ ਇਹਨਾਂ ਨੇ ਕੋਈ ਸਪੇਸ ਟੈਕਨੋਲੋਜੀ 'ਚ ਜਾਂ ਚਿਪ ਟੈਕਨੋਲੋਜੀ 'ਚ ਕੋਈ ਆਪਣੀਆਂ ਖਿਦਮਾਤ ਅੰਜਾਮ ਦਿੱਤੀਆਂ ਨੇ। ਇਹਨਾਂ ਦਾ ਦਿਮਾਗ ਐਡਾ ਮਹਿੰਗਾ ਕਿਉਂ ਹੋਣ ਲੱਗਾ? ਤੇ ਫਿਰ ਸਾਨੂੰ ਇਹ ਕਿਸੇ ਬੰਦੇ ਨੇ ਸਿਆਣੇ ਨੇ ਆਖਿਆ ਵੀ ਇਹਨਾਂ ਕਦੇ ਆਪਣੇ ਦਿਮਾਗ ਨੂੰ ਇਸਤੇਮਾਲ ਹੀ ਨਹੀਂ ਕੀਤਾ। ਜਿਹੜੇ ਬੰਦੇ ਇਹਨਾਂ ਨੇ ਬਹੁਤੇ ਸਾਰੇ ਸੱਦੇ ਨੇ, ਕਿਉਂਕਿ ਦਿਮਾਗ ਇਸਤੇਮਾਲ ਹੀ ਨਹੀਂ ਹੋਇਆ, ਨਵਾਂ ਨਿਕੋਰ ਹੈ, ਇਸ ਵਾਸਤੇ ਉਹਦੀ ਕੀਮਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ। ਅੱਛਾ ਖੈਰ, ਹੁਣ ਇਹ ਤੁਹਾਡੇ ਸਾਹਮਣੇ ਦੋ ਜਵਾਨ ਇਹਨਾਂ ਦਾ ਇੱਕ ਵਕਾਰ ਖਾਨ ਸਾਹਿਬ ਨੇ ਟਵੀਟ ਕੀਤਾ ਅਤੇ ਉਹਨਾਂ ਨੇ ਵੈਸੇ ਟਵੀਟ ਚੰਗੇ ਤਰੀਕੇ ਨਾਲ ਕੀਤਾ, ਇਹ ਤਾਂ ਗੱਲ ਮੰਨਣੀ ਚਾਹੀਦੀ। ਉਹਨਾਂ ਲਿਖਿਆ ਕਿ ਰਿਜ਼ਕ ਹਲਾਲ ਕਮਾਉਣਾ ਇਬਾਦਤ ਹੈ, ਲੇਕਿਨ ਕੌਮ ਨੂੰ ਝੂਠੇ ਵਾਅਦੇ ਔਰ ਦਾਅਵੇ ਔਰ ਵਤਨ ਕਰਨਾ ਜਿਹੜਾ ਉਹ ਵਤਨ ਫਰੋਸ਼ੀ ਹੈ। ਉਹਨਾਂ ਆਖਿਆ ਵੀ ਇਹ ਜਿਹੜੇ ਦਾੜੀ ਵਾਲੇ ਸਰਮਾਇਆਕਾਰ ਨੇ, ਇਹ ਇੱਕ ਤਸਵੀਰ ਉਹਨਾਂ ਨੇ ਰੱਖੀ ਹੈ, ਉਹਨੂੰ ਦਾਇਰਾ ਵੀ ਲਾਇਆ ਉਹਨਾਂ ਨੇ। ਉਹਨਾਂ ਆਖਿਆ ਜਿਹੜੇ ਦਾੜੀ ਵਾਲੇ ਸਰਮਾਇਆਕਾਰ ਨੇ, ਇਹਨਾਂ ਦਾ ਨਾਂ ਰਾਜਾ ਸਾਜਦ ਹੈ, ਇਹ ਬਾਰਸਲੋਨਾ ਦੇ ਵਿੱਚ ਟੈਕਸੀ ਚਲਾਉਂਦੇ ਨੇ ਅਤੇ ਉਹਨਾਂ ਨੇ ਆਖਿਆ ਇਹ ਨੂਨ ਲੀਗ ਦੇ ਵਰਕਰ ਨੇ। ਅਤੇ ਇਹਨਾਂ ਦੇ ਨਾਲ ਜਿਹੜੇ ਬੈਠੇ ਨੇ ਉਹ ਜਿਹੜੇ ਮੇਰਾ ਮਤਲਬ ਬੜੇ ਤੁਹਾਨੂੰ ਪਤਾ ਸਕਾਲਰ ਟਾਈਪ ਬੰਦਾ ਬੈਠਾ, ਵੇਖੋ ਨਾ ਚਪੀਟ ਵੱਟੀ ਇੰਜ ਕਰਕੇ ਧੌਣ ਕੀਤੀ ਹੈ, ਬੜਾ ਹੀ ਬਿਲਕੁਲ ਇੱਕ ਮੁਫੱਕਰ ਕਿਸਮ ਦਾ ਬੰਦਾ ਨਾਲ ਬਣ ਕੇ ਬੈਠਾ ਹੈ। ਉਹਨਾਂ ਆਖਿਆ ਵੀ ਇਹਨਾਂ ਦਾ ਨਾਂ ਜਿਹੜਾ ਗੁਜ਼ਨਫਰ ਹੈ ਅਤੇ ਇਹ ਬਾਰਸਲੋਨਾ 'ਚ ਕਲਰਕ ਨੇ ਅਤੇ ਇਹ ਜਨਾਬ ਉਹਨਾਂ ਨੇ ਉੱਥੋਂ ਇਨਫੋਰਮੇਸ਼ਨ ਜਿਹੜੀ ਹੈ ਕੱਢੀ ਹੈ। ਜ਼ਾਹਿਰ ਇਹਨਾਂ ਦਾ ਉੱਥੇ ਕੋਈ ਤਲਕ ਵਾਸਤਾ ਹੋਣਾ, ਇਸ ਲਈ ਤਾਂ ਤਸਵੀਰਾਂ ਦੇ ਉੱਤੇ ਦਾਇਰੇ ਲਾ ਕੇ ਅਤੇ ਉਹਨਾਂ ਕੰਮ ਸਿੱਧਾ ਕਰ ਦਿੱਤਾ ਅਤੇ ਉਹਨਾਂ ਇਹ ਕਲੇਮ ਕੀਤਾ ਹੈ। ਅੱਛਾ, ਹੁਣ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਆਖਿਆ ਵੀ ਕਾਰਾਂ ਧੋਣੀਆਂ ਜਾਂ ਟੈਕਸੀਆਂ ਚਲਾਉਣੀਆਂ ਕੋਈ ਐਡਾ ਭੈੜਾ ਕੰਮ ਨਹੀਂ। ਐਡਾ ਭੈੜਾ ਕਿ ਬਿਲਕੁਲ ਹੀ ਭੈੜਾ ਨਹੀਂ। ਹੱਥ ਨਾਲ ਰੋਜ਼ੀ ਕਮਾਉਣ ਵਾਲਾ ਤਾਂ ਰੱਬ ਦਾ ਵੀ ਦੋਸਤ ਹੈ, ਅੱਲਾ ਨੇ ਖੁਦ ਇਹ ਫਰਮਾਇਆ। ਔਰ ਹੱਥ ਨਾਲ ਰੋਜ਼ੀ ਕਮਾਉਣ ਵਾਲੇ ਦੀ ਬੜੀ ਕਦਰ ਹੈ। ਔਰ ਉਹ ਅਗਰ ਲੁੱਟ ਮਾਰ ਨਹੀਂ ਕਰਦਾ, ਪਿੱਛੇ ਆਪਣੇ ਟੱਬਰ ਨੂੰ ਵੀ ਚਲਾਉਂਦਾ ਹੈ ਔਰ ਹੱਥ ਨਾਲ ਰੋਜ਼ੀ ਕਮਾਉਂਦਾ, ਤਾਂ ਉਹਦੇ ਨਾਲੋਂ ਅਫਜ਼ਲ ਕੰਮ ਹੋਰ ਕਿਹੜਾ ਹੈ। ਪਰ ਇਹ ਜਿਹੜਾ ਕੌਮ ਨੂੰ ਤੁਸੀਂ, ਮੇਰਾ ਮਤਲਬ ਹੈ ਕਿ ਬੇਵਕੂਫ ਬਣਾਉਂਦੇ ਜੇ ਕਿ ਇੱਥੇ ਅਰਬਾਂ ਰੁਪਈਏ ਦੀ, ਮਤਲਬ ਚੌਧਰੀ ਸਾਹਿਬ ਨਾਲ ਰਲ ਕੇ ਬੇਵਕੂਫ ਬਣਾ ਰਹੇ ਜੇ ਕੌਮ ਨੂੰ, ਕਿ ਚੌਧਰੀ ਸਾਹਿਬ ਦੇ ਨਾਲ ਰਲ ਕੇ ਤੁਸੀਂ ਅਰਬਾਂ ਰੁਪਈਏ ਦੀ ਸਰਮਾਇਆਕਾਰੀ ਕਰਨੀ। ਇਹ ਕਿਹੜੀ ਸਰਮਾਇਆਕਾਰੀ ਅਤੇ ਕਿੱਥੋਂ ਸਰਮਾਇਆਕਾਰੀ? ਆਪਣੇ ਕੋਲ ਤਾਂ ਜਵਾਨ ਆਪਣੀ ਰੋਟੀ ਦੇ ਪੈਸੇ ਪੂਰੇ ਕੋਈ ਨਹੀਂ, ਮਤਲਬ ਕਿ ਆਪਣੀ ਮਜ਼ਦੂਰੀ ਕਰਕੇ ਪੈਸੇ ਕਮਾ ਰਹੇ। ਚਲੋ ਅੱਲਾ ਤੁਹਾਨੂੰ ਹੋਰ ਦੇਵੇ, ਲੇਕਿਨ ਇਹ ਵੇਖੋ ਕੌਮ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਹੀ ਪਹੁੰਚਾਇਆ ਜਾ ਰਿਹਾ, ਹੋਰ ਕੁਝ ਨਹੀਂ। ਇਹ ਬੜੀ ਹੀ ਅਫਸੋਸ ਦੀ ਗੱਲ ਹੈ ਜੋ ਕੁਝ ਉੱਥੇ ਕੀਤਾ ਗਿਆ, ਲੇਕਿਨ ਚਲੋ ਹੁਣ ਕਰ ਦਿੱਤਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਆਰਮੀ ਚੀਫ ਸਾਹਿਬ ਦੀ ਤਕਰੀਰ ਵਾਲੇ ਪਾਸੇ ਮੈਂ ਆਵਾਂਗਾ, ਲੇਕਿਨ ਜ਼ਰਾ ਥੋੜ੍ਹੇ ਚਿਰ ਬਾਅਦ ਪਹਿਲਾਂ ਜ਼ਰਾ ਮੈਂ ਦੂਜੀਆਂ ਖਬਰਾਂ ਕਰ ਲਾਂ, ਉਹ ਰਹਿ ਜਾਣੀਆਂ ਨੇ। ਅਗਲੀ ਖਬਰ ਜਿਹੜੀ ਹੈ ਉਹ ਸਾਡੀ ਮਰੀਮ ਨਵਾਜ਼ ਸਾਹਿਬਾ ਨੇ। ਤੁਹਾਨੂੰ ਪਤਾ ਹੈ ਕਿ ਬਾਜੀ ਇੱਕ ਤਾਂ ਪੜ੍ਹੀ ਲਿਖੀ ਨਹੀਂ ਅਤੇ ਉੱਤੋਂ ਕੋਸ਼ਿਸ਼ ਨਹੀਂ ਕਰਦੀ। ਬਾਜੀ ਨੇ ਨਵਾਂ ਐਲਾਨ ਠੋਕਿਆ। ਬਾਜੀ ਨੇ ਕਿਹਾ ਵੀ ਅਸੀਂ ਲੱਖਾਂ ਮਿਲੀਅਨ ਦਰਖਤ ਲਾ ਛੱਡੇ ਨੇ। 1 ਮਿਲੀਅਨ ਦੇ ਵਿੱਚ 10 ਲੱਖ ਹੁੰਦੇ ਨੇ, ਠੀਕ ਹੈ ਨਾ ਜੀ। ਅਤੇ ਬਾਜੀ ਨੇ ਹੁਣ ਲੱਖਾਂ ਮਿਲੀਅਨ ਦਰਖਤ ਲਾ ਛੱਡੇ ਨੇ। ਇਹ ਤਾਂ ਫਿਰ ਕੋਈ ਖਰਬਾਂ 'ਚ ਦਰਖਤ ਬਣਨਗੇ, ਖਰਬਾਂ 'ਚ ਵੀ ਅੱਗੇ ਹੀ ਨਿਕਲ ਜਾਣਾ ਕੰਮ।
ਮੇਰਾ ਮਤਲਬ ਕੋਈ ਅਗਲੀ ਗਿਣਤੀ ਨਿਕਲ ਜਾਣੀ, ਕੈਲਕੂਲੇਟਰ ਤੇ ਬੰਦ ਹੋ ਜਾਣੇ ਨੇ। ਜਦੋਂ ਲੱਖਾਂ ਮਿਲੀਅਨ 'ਚ ਕੰਮ ਚਲੇ ਜਾਣਾ, ਮੈਨੂੰ ਲੱਖਾਂ ਦਰਖਤ ਨਹੀਂ ਕਹੇ ਉਹਨਾਂ ਨੇ, ਚਲੋ ਮਿਲੀਅਨ ਦਰਖਤ ਵੀ ਕਹਿ ਦਿੰਦੀ ਵੀ ਅਸੀਂ ਮਿਲੀਅਨਸ ਦੇ ਵਿੱਚ ਲਵਾਏ ਨੇ, ਫਿਰ ਵੀ ਠੀਕ ਸੀ। ਚਲੋ ਬਿਲੀਅਨਸ ਜਾਂਦੀ ਫਿਰ ਵੀ ਕੰਮ ਠੀਕ ਸੀ, ਪਰ ਬਾਜੀ ਨੇ ਆਖਿਆ ਲੱਖਾਂ ਮਿਲੀਅਨਸ। ਇਹ ਜਿਹੜੇ ਲੱਖਾਂ ਮਿਲੀਅਨ ਹੈ ਨਾ, ਇਹ ਅਸੀਂ ਪਹਿਲਾਂ ਇਹੋ ਜਿਹੀ ਗੱਲ ਉਹ ਸਿਤਾਰਿਆਂ ਦੇ ਬਾਰੇ ਸੁਣੀ ਦੀ ਹੈ ਵੀ ਫਲਾਨੀ ਜਿਹੜੀ ਕਹਿਕਸ਼ਾਂ ਹੈ, ਫਲਾਨਾ ਜਿਹੜਾ ਸਿਤਾਰਾ ਹੈ ਉਹ ਜ਼ਮੀਨ ਤੋਂ ਜਿਹੜੀ ਹੈ ਨਾ ਉਹ 3 ਮਿਲੀਅਨ 3 ਲੱਖ ਮਿਲੀਅਨ ਨੂਰੀ ਸਾਲ ਦੂਰ ਹੈ, ਸਮਝਦੇ ਹੋ ਨਾ। ਇਹੋ ਜਿਹੀਆਂ ਗੱਲਾਂ ਉੱਥੇ ਸੁਣੀ ਦੀਆਂ ਸਨ। ਇਹ ਪਹਿਲੀ ਵਾਰੀ ਬਾਜੀ ਨੇ ਗਿਣਤੀ ਇੱਥੇ ਸ਼ਾਮਲ ਕਰ ਦਿੱਤੀ ਹੈ। ਸਾਡਾ ਤਾਂ ਸਿਰ ਭੌਂ ਗਿਆ। ਮੇਰਾ ਤਾਂ ਖਿਆਲ ਕੈਲਕੂਲੇਟਰਾਂ ਨੇ ਵੀ ਅੱਗੋਂ ਹੱਥ ਜੋੜ ਦੇਣੇ ਨੇ। ਬਾਜੀ ਨੇ ਹੁਣ ਝੂਠ ਲੰਮੇ ਮਾਰਨੇ ਸ਼ੁਰੂ ਕਰ ਦਿੱਤੇ ਨੇ, ਬਹੁਤੇ ਲੰਮੇ ਛੱਡਣੇ ਸ਼ੁਰੂ ਕਰ ਦਿੱਤੇ ਨੇ, ਕਿਉਂਕਿ ਤੁਸੀਂ ਵੇਖਿਆ ਵੀ ਹਰ ਤਰਫ ਪ੍ਰੈਸ਼ਰ ਹੈ। ਤੁਸੀਂ ਬਾਜੀ ਦੇ ਪ੍ਰੈਸ਼ਰ ਵੀ ਵੇਖੇ ਨੇ, ਤੁਸੀਂ ਚਾਚੇ ਦੇ ਪ੍ਰੈਸ਼ਰ ਵੀ ਵੇਖੇ ਨੇ, ਤੁਸੀਂ ਆਰਮੀ ਚੀਫ ਸਾਹਿਬ ਦੇ ਪ੍ਰੈਸ਼ਰ ਵੀ ਵੇਖੇ ਨੇ। ਉਹਨਾਂ ਨੇ ਵੀ ਕੱਲ੍ਹ ਧੂੰਆਂ ਹੀ ਕੱਢ ਦਿੱਤੇ ਨੇ ਤਕਰੀਰ ਦੇ। ਉਹਨਾਂ ਨੇ ਅੰਗਰੇਜ਼ੀ ਦੇ ਧੂੰਏ ਕੱਢ ਦਿੱਤੇ ਨੇ। ਇਹੋ ਜਿਹੀ ਅੰਗਰੇਜ਼ੀ ਬੋਲੀ ਹੈ ਵੀ ਉਹਨਾਂ ਫੱਟੀਆਂ ਖੇਡ ਕੇ ਰੱਖ ਦਿੱਤੀਆਂ ਨੇ। ਬੰਦਿਆਂ ਨੇ ਬਾਹਰੋਂ ਤਾੜੀਆਂ ਮਾਰੀਆਂ ਨੇ, ਸਾਹਮਣੇ ਬੈਠੇ ਪਟਵਾਰੀਆਂ ਨੇ। ਉਹਨਾਂ ਦੇ ਤੋਂ ਮੇਰਾ ਮਤਲਬ ਅਗਲੇ ਪਿਛਲੇ ਲੈਂਦੇ ਲੱਗਦੇ ਕਿਸੇ ਬੰਦੇ ਨੇ ਇਵੇਂ ਅੰਗਰੇਜ਼ੀ ਨਹੀਂ ਸੀ ਕਦੀ ਬੋਲੀ। ਉਹਨਾਂ ਆਖਿਆ ਵੀ ਆਰਮੀ ਚੀਫ ਤਾਂ ਵਾਕਈ ਬਹੁਤ ਅੰਗਰੇਜ਼ੀ ਬੋਲਦੇ ਨੇ। ਉਹਨਾਂ ਨੇ ਫਿਰ ਹਾਰਡ ਸਟੇਟ ਨੂੰ ਵੀ ਐਕਸਪਲੇਨ ਕੀਤਾ। ਬਾਕੀ ਪਰ ਇੱਕ ਥੋੜ੍ਹੀ ਜਿਹੀ ਮੇਰਾ ਖਿਆਲ ਜਾਣ ਕੇ ਨਹੀਂ ਕੋਈ ਫਤਵਾ ਨਾ ਉਹਨਾਂ 'ਤੇ ਲਾਉਣਾ, ਕਿਉਂਕਿ ਅੱਗੇ ਪਿੱਛੇ ਹੋ ਜਾਂਦੀ ਕੋਈ ਤਾਂ ਹੋ ਸਕਦਾ ਉਹ ਠੀਕ ਹੋਣ। ਇਹ ਟਵੀਟ ਕਰਨ ਵਾਲੇ ਭਾਈ ਜਿਹੜੇ ਨੇ ਇਹ ਗਲਤ ਹੋਣ। ਉਹ ਆਉਂਦੇ ਨੇ ਵੀ ਸੂਰਤ ਉਹਨਾਂ ਗਲਤ ਕੋਟ ਕਰ ਦਿੱਤੀ, ਆਇਤ ਕਰੀਮਾ ਇੰਜੀ ਹੈ, ਲੇਕਿਨ ਜਿਹੜੀ ਉਹਨਾਂ ਨੇ ਪੜ੍ਹੀ ਹੈ ਉਹ ਸੂਰਤ ਹੋਰ ਹੈ ਕੁਰਾਨ ਦੀ, ਲੇਕਿਨ ਉਹਨਾਂ ਨੇ ਹੋਰ ਨਾਂ ਲੈ ਦਿੱਤਾ। ਇਹ ਜ਼ਰਾ ਕਿਉਂਕਿ ਮੈਂ ਮੌਲਵੀ ਨਹੀਂ, ਇਸ ਪਾਸੇ ਨੂੰ ਮੈਂ ਜ਼ਰਾ ਬਚ ਕੇ ਜਾਣਾ ਹੈ, ਕਿਉਂਕਿ ਮਜ਼ਹਬੀ ਮਾਮਲਾ ਹੈ। ਇਹਦੇ ਉੱਤੇ ਬਹੁਤਾ ਕਮੈਂਟ ਨਹੀਂ ਕਰਨਾ ਚਾਹੀਦਾ, ਕਿਉਂਕਿ ਕਿਸੇ ਦੇ ਉੱਤੇ ਤੁਸੀਂ ਮੇਰਾ ਮਤਲਬ ਹੈ ਇਹੋ ਜਿਹੀ ਗੱਲ ਕਰਦੇ ਕਰਦੇ ਕਿਤੇ ਆਪ ਗੁਨਾਹ ਨਾ ਖੱਟ ਪਵੋ। ਅਤੇ ਇਹਨੂੰ ਵੀ ਕੋਈ ਸ਼ਿੱਦਤ ਪਸੰਦੀ ਨਾਲ ਨਾ ਲਿਓ ਇਸ ਗੱਲ ਨੂੰ। ਇਹ ਕੁਤਾਹੀ ਹੋ ਜਾਂਦੀ ਬੰਦੇ ਦੇ ਕੋਲੋਂ, ਅੱਗਾ ਪਿੱਛਾ ਹੋ ਜਾਂਦਾ ਕੰਮ। ਮੈਂ ਤਾਂ ਬਹਰਹਾਲ ਆਰਮੀ ਚੀਫ ਸਾਹਿਬ ਨੂੰ ਇਹ ਮਸ਼ਵਰਾ ਦਿਆਂਗਾ ਵੀ ਨਾ ਇਹਦੇ ਵਿੱਚ ਮਜ਼ਹਬ ਇੰਨਾ ਇਸਤੇਮਾਲ ਸਿਆਸਤ ਦੇ ਵਿੱਚ ਨਾ ਕਰੋ। ਆਪਾਂ ਇਲੈਕਸ਼ਨ ਨੂੰ ਤੁਹਾਨੂੰ ਪਤਾ ਹੈ ਵੀ ਇਲੈਕਸ਼ਨ ਨੂੰ ਵੀ ਲੰਮਾ ਪਾਇਆ। ਆਪਾਂ ਫਾਰਮ 47 ਅਸੀਂ ਜਿਹੜਾ ਉਹ ਜਾਰੀ ਕੀਤੇ ਨੇ, ਅਸੀਂ ਅਦਲੀਆ ਨੂੰ ਵੀ ਲੁੱਟਿਆ, ਅਸੀਂ ਲੋਕਾਂ ਦੀ ਵੀ ਥੁੰਬ ਕੁੱਟੀ ਹੈ। ਅਤੇ ਮੇਰਾ ਮਤਲਬ ਇਹਨਾਂ ਹਾਲਾਤ ਦੇ ਵਿੱਚ ਫਿਰ ਅਸੀਂ ਨਾ ਹੀ ਇਹ ਕੁਰਾਨ ਕਰੀਮ ਦੀਆਂ ਤਲਾਵਤ ਵਿੱਚ ਕਰੀਏ ਅਤੇ ਜਨਾਬ ਇਹ ਸਜਦੀ ਨਹੀਂ ਗੱਲ ਦੋਵੇਂ। ਇਹ ਗੱਲਾਂ ਇਕੱਠੀਆਂ ਚੰਗੀਆਂ ਨਹੀਂ ਲੱਗਦੀਆਂ। ਉਹਦੀ ਵਜ੍ਹਾ ਇਹ ਵੀ ਲੋਕਾਂ ਨੂੰ ਪਤਾ ਜਾਂ ਤਾਂ ਆਪਾਂ ਕਿਸੇ ਹੋਰ ਨਾਲ ਗੱਲ ਕਰਦੇ ਹੋਈਏ ਨਾ, ਮਤਲਬ ਕਿ ਕੋਈ ਹੋਰ ਬੰਦਾ ਹੋਵੇ ਜਿਹੜਾ ਸਾਨੂੰ ਜਾਣਦਾ ਨਾ ਹੋਵੇ, ਅਸੀਂ ਕੋਈ ਯੁਗੰਡਾ ਜਾ ਕੇ ਕੋਈ ਤਕਰੀਰ ਕਰਦੇ ਹੋਈਏ, ਅਸੀਂ ਕੋਈ ਐਸੇ ਮੁਲਕ ਦੇ ਵਿੱਚ ਤਕਰੀਰ ਕਰਦੇ ਹੋਈਏ ਕਿ ਜਿਨ੍ਹਾਂ ਨੂੰ ਸਾਡਾ ਪਤਾ ਨਹੀਂ ਅਸੀਂ ਕੀ ਕੀਤਾ ਇੱਥੇ। ਅਸੀਂ ਤਾਂ ਇੱਥੇ ਧੂੰਆਂ ਕੱਢਿਆ ਪਬਲਿਕ ਦਾ, ਅਸੀਂ ਤਾਂ ਦੀਵੇ ਵਾਲੇ ਨੇ ਉਹਨਾਂ ਦੇ ਥੱਲੇ ਰੱਖ ਕੇ। ਅਤੇ ਉਹ ਮੇਰਾ ਮਤਲਬ ਕਹਿਣ ਦਾ ਹੈ ਕਿ ਉਹ ਪਬਲਿਕ ਨੂੰ ਤਾਂ ਸਾਰੀ ਗੱਲ ਹੀ ਪਤਾ ਹੈ ਵੀ ਇੱਥੇ ਕਿੰਨੇ ਵੀ 100 ਚੱਲਣ ਡਿਆ ਕੰਮ ਨੂੰ। ਕਿਸਾਨ ਰੁਲ ਗਏ, ਉਹਨਾਂ ਦੀ ਕਣਕ ਨਹੀਂ ਕੋਈ ਜ਼ਿਮੀਂਦਾਰਾਂ ਦੀ ਖਰੀਦਣ ਡਿਆ। ਅੱਗੋਂ ਜੇ ਪੰਜਾਬ ਗਵਰਨਮੈਂਟ ਉਹਨਾਂ ਨੂੰ ਮਾਫੀਆ ਕਰਾਰ ਦੇਣ ਡਈ, ਉੱਤੋਂ ਦੱਸਦੀ ਹੈ ਵੀ ਇਹਦੇ 'ਚੋਂ ਤੂੜੀ ਵੀ ਨਿਕਲਦੀ ਹੈ, ਵੀ ਆਓ ਤੁਸੀਂ ਸਾਰੇ ਤੂੜੀ ਵਾਲੇ ਅੰਦਰ, ਤਾਂ ਕਿਤੇ ਜ਼ਿਮੀਂਦਾਰਾਂ ਦੇ ਕਾਬੂ ਚੜ੍ਹੋ ਨਾ ਤੁਸੀਂ, ਅਤੇ ਤੁਹਾਨੂੰ ਲੈ ਕੇ ਜਾਣ ਤੂੜੀ ਵਾਲੇ ਅੰਦਰ। ਹੁਣ ਤੁਸੀਂ ਇੱਕ ਤਾਂ ਦੰਦ ਕੱਢਣ ਲੱਗ ਪੈਂਦੇ ਜੇ। ਤੂੜੀ ਵਾਲੇ ਅੰਦਰ ਦੇ ਵਿੱਚ ਬੜੀ ਹਬਸ ਹੁੰਦੀ ਹੈ ਪੁੱਤਰ, ਅਤੇ ਉੱਥੇ ਟੋਕਰੀ ਤੂੜੀ ਦੀ ਭਰ ਕੇ ਸਿਰ 'ਤੇ ਚੁੱਕ ਕੇ ਬਾਹਰ ਨਿਕਲਣਾ ਪਵੇ ਨਾ, ਅਤੇ ਲੱਗ ਪਤਾ ਜਾਂਦਾ। ਤੁਹਾਨੂੰ ਪਤਾ ਨਹੀਂ ਕਿਉਂ ਹਾਸੇ ਆਉਂਦੇ ਨੇ। ਕਦੀ ਤੁਸੀਂ ਤੂੜੀ ਵਾਲੇ ਅੰਦਰ ਜਾ ਕੇ ਤੂੜੀ ਦੀ ਟੋਕਰੀ ਭਰੋ ਅਤੇ ਫਿਰ ਤੁਹਾਨੂੰ ਲੱਗ ਪਤਾ ਜਾਏ। ਅਤੇ ਬਹਰਹਾਲ ਇਹਨਾਂ ਨੂੰ ਕਿਤੇ ਜ਼ਿਮੀਂਦਾਰ ਲੈ ਕੇ ਜਾਣ ਤੂੜੀ ਵਾਲੇ ਅੰਦਰਾਂ 'ਚ, ਅਤੇ ਇਹਨਾਂ ਨੂੰ ਆਖਣ ਵੀ ਇੱਥੋਂ ਭਰੋ ਤੂੜੀ ਦੀ ਜ਼ਰਾ ਇੱਕ ਟੋਕਰੀ, ਤੇ ਤੁਹਾਨੂੰ ਪਤਾ ਲੱਗੇ ਵੀ ਤੂੜੀ ਵਿੱਚੋਂ ਨਿਕਲਦੀ ਹੈ ਕਿ ਨਹੀਂ। ਅਤੇ ਇਹ ਲੰਬ ਕੱਢੀ ਹੈ ਪਬਲਿਕ ਦੀ। ਦੂਜੇ ਪਾਸੇ ਕੁਰਾਨੀ ਆਯਾਤ ਸੁਣਾਉਣ ਡੇ। ਇਹ ਪਤਾ ਨਹੀਂ ਹੁਣ ਅਸੀਂ ਆਪ ਕਮਲੇ ਹਾਂ ਜਾਂ ਲੋਕਾਂ ਨੂੰ ਕਮਲੇ ਸਮਝਦੇ ਹਾਂ। ਅਸੀਂ ਆਪ ਆਪਣੇ ਆਪ ਨੂੰ ਧੋਖਾ ਦੇਣ ਡਏ ਜਾਂ ਲੋਕਾਂ ਨੂੰ ਧੋਖਾ ਦੇਣ ਡਏ, ਸਮਝ ਕੋਈ ਨਹੀਂ ਆਉਣ ਡਈ। ਇੱਕ ਪਾਸੇ ਆਨੇ ਆ ਵੀ ਕੁਰਾਨ ਕਰੀਮ ਦੇ ਵਿੱਚ ਇਹ ਇਰਸ਼ਾਦਾਤ ਨੇ, ਇਹਨਾਂ 'ਤੇ ਅਮਲ ਕਰੋ। ਦੂਜੇ ਪਾਸੇ ਆਪ ਹੀ ਅਸੀਂ ਉਲਟੇ ਪਾਸੇ ਤੁਰੇ। ਅਸੀਂ ਕਿਸੇ ਗੱਲ ਨੂੰ ਮੰਨਦੇ ਹੀ ਨਹੀਂ, ਦੂਸਰੇ ਪਾਸੇ ਕਿਸੇ ਅਸੂਲ ਨੂੰ ਨਹੀਂ ਮੰਨਦੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਅਤੇ ਉਮਰਕੋਟ ਦਾ ਇਲੈਕਸ਼ਨ ਹੈ। ਉਮਰਕੋਟ ਦੇ ਵਿੱਚ ਇਲੈਕਸ਼ਨ ਹੋ ਰਿਹਾ ਜ਼ਿਮਨੀ। ਤੁਹਾਨੂੰ ਪਹਿਲਾਂ ਵੀ ਅਸੀਂ ਸ਼ਾਇਦ ਉਰਦੂ ਵੀਲੌਗ ਦੇ ਵਿੱਚ ਕਵਰ ਕੀਤਾ ਸੀ। ਚੰਗਾ ਭਰਵਾਂ ਉੱਥੇ PTI ਦਾ ਜਲਸਾ ਹੋਇਆ, ਚੰਗਾ ਭਰਵਾਂ, ਔਰ ਆਵਾਮ ਹਜ਼ਾਰਾਂ ਦੀ ਤਾਦਾਦ 'ਚ ਉੱਥੇ ਨਿਕਲ ਆਈ। ਕਾਰਨਰ ਮੀਟਿੰਗ ਬੜੇ ਤਗੜੇ ਜਲਸੇ ਦੇ ਵਿੱਚ ਕਨਵਰਟ ਹੋ ਗਈ। ਹਲੀਮ ਆਦਲ ਸ਼ੇਖ ਸਾਹਿਬ ਅਤੇ ਦੂਸਰੇ ਲੋਕਾਂ ਨੇ ਉੱਥੇ ਤਕਰੀਰਾਂ ਕੀਤੀਆਂ, ਅਤੇ ਉਸ ਜਲਸੇ ਦੇ ਤੋਂ ਤਾਂ ਇਹੀ ਲੱਗਦਾ ਹੈ ਕਿ PTI ਮੈਦਾਨ ਮਾਰ ਲਿਆ। ਲੇਕਿਨ ਤੁਹਾਨੂੰ ਪਤਾ ਫਿਰ ਇਹਨਾਂ ਫਾਰਮ 47 ਜਾਰੀ ਕਰ ਦੇਣੇ ਨੇ, ਪਤਾ ਹੀ ਹੈ ਤੁਹਾਨੂੰ ਜੋ ਸੂਰਤ ਹਾਲ ਹੈ। ਲੇਕਿਨ ਉਮੀਦ ਬੜੀ ਹੈ ਕਿ ਚੰਗਾ ਟਿਕਾਵਾਂ ਮੁਕਾਬਲਾ ਉੱਥੇ ਹੋਏਗਾ। ਵੋਟ ਜ਼ਰੂਰ ਪਾਓ ਜਿਹੜੇ ਉੱਥੇ ਲੋਕ ਨੇ ਸਾਰੇ ਜਾ ਕੇ, ਲੇਕਿਨ ਇਹ ਕਿ ਮੁਕਾਬਲਾ ਉੱਥੇ ਚੰਗਾ ਭਰਵਾਂ ਹੋਏਗਾ। ਅੱਛਾ, ਉੱਥੇ ਹੁਣ ਜਿਹੜਾ ਪੀਪਲਜ਼ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ, ਉਹਨੇ ਪਬਲਿਕ ਨੂੰ ਇਹ ਕਿਹਾ ਹੈ ਕਿ ਵੇਖੋ ਬੇਨਜ਼ੀਰ ਦੇ ਨਾਂ 'ਤੇ ਤੁਹਾਨੂੰ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੇ ਪੈਸੇ ਲੱਭਦੇ ਨੇ, ਇਹ ਪੀਪਲਜ਼ ਪਾਰਟੀ ਦੇ ਨਾਂ 'ਤੇ ਲੱਭਦੇ ਨੇ, ਅਤੇ ਤੁਸੀਂ ਇਸ ਵਜ੍ਹਾ ਤੋਂ ਵੋਟ ਮੈਨੂੰ ਦੇਣਾ ਹੈ, ਕਿਉਂਕਿ ਤੁਹਾਨੂੰ ਪੈਸੇ ਖਵਾਤੀਨ ਨੂੰ ਕਿਹਾ ਵੀ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੇ ਤੁਹਾਨੂੰ ਮੇਰੀ ਵਜ੍ਹਾ ਤੋਂ ਲੱਭਦੇ ਨੇ, ਅਤੇ ਤੁਸੀਂ ਜਿਹੜਾ ਮੇਰੀ ਵਜ੍ਹਾ ਤੋਂ ਜਾਂ ਪੀਪਲਜ਼ ਪਾਰਟੀ ਦੀ ਵਜ੍ਹਾ ਤੋਂ ਵੋਟ ਤੁਸੀਂ ਸਾਨੂੰ ਦੇਣਾ। ਇਹ ਇਹਨਾਂ ਦੇ ਹਾਲਾਤ ਨੇ। ਇਹ ਗਰੀਬਾਂ ਦੇ ਜ਼ਮੀਰ ਵੀ ਖਰੀਦਣ ਦੀ ਕੋਸ਼ਿਸ਼ ਕਰਦੇ ਨੇ। ਮੇਰਾ ਮਸ਼ਵਰਾ ਤੁਹਾਨੂੰ ਸਾਰਿਆਂ ਨੂੰ ਇਹ ਹੈ ਵੀ ਪੈਸੇ ਇਹਨਾਂ ਕੋਲੋਂ ਜ਼ਰੂਰ ਲੱਭੋ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਦੇ। ਉਹ ਤੁਹਾਡਾ ਹਿੱਸਾ ਹੈ, ਤੁਹਾਡਾ ਹੱਕ ਹੈ, ਤੁਹਾਡੇ ਟੈਕਸ ਦੇ ਪੈਸੇ ਨੇ, ਨਾ ਉਹ ਬੇਨਜ਼ੀਰ ਸਾਹਿਬਾਂ ਦੀ ਜਾਇਦਾਦ 'ਚੋਂ ਨੇ, ਨਾ ਇਹਨਾਂ ਦੀ ਜਾਇਦਾਦ 'ਚੋਂ ਨੇ।
ਜ਼ਰੂਰ ਲਵੋ ਪੈਸੇ, ਲੇਕਿਨ ਟਿਕਾਵਾ ਵੋਟ ਜਿਹੜਾ ਉੱਥੇ ਪਾਓ ਜਿੱਥੇ ਤੁਹਾਡਾ ਦਿਲ ਕਰਦਾ। ਬਹਰਹਾਲ ਜੀ, ਇਹ ਇੱਕ ਨਵਾਂ ਤੁਹਾਡੇ ਸਾਹਮਣੇ ਰੱਖਣਾ ਸੀ ਕੰਮ। ਇਸਲਾਮਾਬਾਦ ਦੇ ਵਿੱਚ ਜਾਲਾਬਾਰੀ ਹੋਈ, ਇੱਧਰੋਂ ਆਰਮੀ ਚੀਫ ਸਾਹਿਬ ਦੀ ਤਕਰੀਰ ਰਿਲੀਜ਼ ਹੋਈ ਹੈ, ਜਿਹਦੇ 'ਚ ਉਹਨਾਂ ਨੇ ਆਇਤਾਂ ਪੜ੍ਹੀਆਂ ਨੇ ਅਤੇ ਉਹਨਾਂ ਨੇ ਹਾਰਡ ਸਟੇਟ ਦੱਸੀ ਹੈ, ਅਤੇ ਉਹਨਾਂ ਆਖਿਆ ਵੀ ਧੁੰਨ ਕੇ ਰੱਖ ਦਿਆਂਗੇ। ਮਤਲਬ ਤਕਰੀਰ ਦਾ ਅਨਵਾਨ ਪੂਰੀ ਦਾ ਇਹੀ ਸੀ ਵੀ ਧੁੰਨ ਕੇ ਰੱਖ ਦਿਆਂਗੇ। ਤਕਰੀਰ ਜਿਹੜੀ ਹੈ ਨਾ, ਉਹਦੀ ਬੇਸਲਾਈਨ ਇਹੀ ਸੀ ਵੀ ਜਿਹੜਾ ਅੱਗੇ ਆਇਆ ਉਹਨੂੰ ਧੁੰਨ ਕੇ ਰੱਖ ਦੇਣ, ਲੜਫੇ ਲਾ ਦਿਆਂਗੇ, ਕੋਈ ਬੰਦਾ ਕੋਸ਼ਿਸ਼ ਨਾ ਕਰੇ ਵੀ ਸਾਹਮਣੇ ਉਹਨੇ ਆਉਣਾ। ਅਤੇ ਬਹਰਹਾਲ ਉਹ ਤਾਂ ਕੰਮ ਜਿਹੜਾ ਸਾਰੇ ਦਾ ਸਾਰਾ ਹੋ ਗਿਆ। ਉਸ ਤਕਰੀਰ ਤੋਂ ਬਾਅਦ ਜਿਹੜੀ ਜਾਲਾਬਾਰੀ ਹੋਈ ਇਸਲਾਮਾਬਾਦ 'ਚ, ਉਹਨੇ ਧੂੰ ਕੱਢ ਕੇ ਰੱਖ ਦਿੱਤੀ ਹਰ ਸ਼ੈ ਦੀ। ਉੱਥੇ ਗੱਡੀਆਂ ਟੁੱਟ ਗਈਆਂ, ਭੱਜ ਗਈਆਂ। ਮੇਰਾ ਮਤਲਬ ਕਿ ਕੋਈ ਸ਼ੈ ਨਹੀਂ ਛੱਡੀ। ਰੱਬ ਦਾ ਅਜ਼ਾਬ ਹੀ ਸੀ। ਲੇਕਿਨ ਅਸੀਂ ਕਿਹੜਾ ਸਿੱਖਣਾ, ਅਸੀਂ ਕਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਲਰਨ ਕਰਨਾ, ਅਸੀਂ ਕਿਹੜਾ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਸੋਚਣਾ ਵੀ ਇਹ ਕੀ ਹੋਣ ਡਿਆ। ਅਤੇ ਇਹ ਸੂਰਤ ਹਾਲ ਹੈ। ਲੇਕਿਨ ਇਹ ਹੈ ਕਿ ਮੈਂ ਇਹ ਤੁਹਾਨੂੰ ਦੱਸ ਸਕਣਾ ਕਿ ਅੱਲਾ ਦੀ ਲਾਠੀ ਬੇਆਵਾਜ਼ ਹੈ। ਜਿਹੜੇ ਵੀ ਜ਼ੁਲਮ ਕਰ ਰਹੇ ਨੇ ਉਹਨਾਂ 'ਤੇ ਅੱਜ ਨਹੀਂ ਤੇ ਕੱਲ੍ਹ ਉਹ ਲਾਠੀ 'ਤੇ ਵੱਜਣੀ ਹੈ। ਅਗਲੀ ਖਬਰ ਵਾਲੇ ਪਾਸੇ ਚੱਲਦੇ। ਅਗਲੀ ਖਬਰ ਜਿਹੜੀ ਹੈ ਜੀ, ਉਹ ਇਹ ਜੱਫੀਆਂ ਨੇ। ਇਹਨੂੰ ਹੁਣ ਤੁਸੀਂ ਕਿਹੋ ਜਿਹੀਆਂ ਜੱਫੀਆਂ ਕਹਿਣਾ, ਮੁਨਾਫਕਤ ਦੀਆਂ ਜੱਫੀਆਂ ਕਹਿਣਾ, ਚਾਹ ਦੀਆਂ ਜੱਫੀਆਂ ਕਹਿਣਾ, ਪਿਆਰ ਦੀਆਂ ਜੱਫੀਆਂ ਕਹਿਣਾ, ਇਹ ਤੁਹਾਡੇ 'ਤੇ ਮੈਂ। ਇੱਕ ਪਾਸੇ ਜਨਾਬ ਆਪਣੇ ਅਬਾਸੀ ਸਾਹਿਬ ਨੇ, ਹਨੀਫ ਅਬਾਸੀ ਸਾਹਿਬ, ਇੱਕ ਪਾਸੇ ਉਹ ਪਰਵੇਜ਼ ਲੋਸਰ ਸਾਹਿਬ ਨੇ, ਪੇਜਾ ਲੋਸਰ ਵੀ ਕਹਿੰਦੇ ਨੇ ਉਹਨਾਂ ਨੂੰ, ਉਹ ਮੇਰੇ ਖਿਆਲ ਕਾਰਵਾਸ਼ ਵਾਲੇ ਬੈਲਜੀਅਮ ਵਾਲੇ ਜਿਹੜੇ ਨੇ ਉਹ ਖਲੋਤੇ ਨੇ, ਅਤੇ ਦਰਮਿਆਨ 'ਚ ਸ਼ੇਰ ਅਫਜ਼ਲ ਮਰਵਤ ਸਾਹਿਬ ਖਲੋਤੇ ਨੇ। ਇਹ ਚੰਦ ਦਿਨ ਪਹਿਲਾਂ ਤੱਕ ਤੁਹਾਡੇ 'ਚੋਂ ਕਈ ਸੱਜਣ ਜਿਹੜੇ ਨੇ ਇਹਨਾਂ ਨੂੰ ਇਮਰਾਨ ਖਾਨ ਦੇ ਹਰਾਵਲ ਦਸਤੇ ਦਾ ਮੈਂਬਰ ਸਮਝਦੇ ਹੁੰਦੇ ਸਨ। ਕੋਈ ਗੱਲ ਨਹੀਂ, ਸ਼ਰਮਿੰਦੇ ਤੁਸੀਂ ਨਹੀਂ ਹੋਣਾ, ਬੰਦੇ ਕੋਲ ਗਲਤੀਆਂ ਹੁੰਦੀਆਂ ਨੇ, ਕੋਈ ਐਸਾ ਮਸਲਾ ਨਹੀਂ, ਤੁਹਾਡੇ ਕੋਲੋਂ ਵੀ ਹੋਈਆਂ ਨੇ। ਸਾਡੀ ਕੌਮ ਦਾ ਕੰਮ ਹੀ ਇਹ ਹੈ, ਜਿਹੜਾ ਇਹਨਾਂ ਨੂੰ ਬੇਵਕੂਫ ਬਣਾ ਦੇ ਥੋੜ੍ਹੇ ਜਿਹੇ ਚਿਰ ਦੇ ਵਿੱਚ, ਜਿਹੜਾ ਵੀ ਡੁਗਡੁਗੀ ਵਜਾਵੇ ਅਸੀਂ ਮਗਰ ਲੱਗ ਜਾਂਦੇ। ਮੈਂ ਤੁਹਾਨੂੰ ਇਸ਼ਾਰਿਆਂ ਕਨਾਇਆ ਜਦੋਂ ਦੱਸਦਾ ਰਹਿੰਦਾ ਸਾਂ, ਜਦੋਂ ਲਾਹੌਰ ਜਾ ਕੇ ਫੜੇ ਗਏ ਸੀ ਉਦੋਂ ਵੀ ਸਵੇਰੇ ਇਹਨਾਂ ਛੁੱਟ ਜਾਣਾ। ਫਿਰ ਮੈਂ ਚੇਤਾ ਕਰੋ ਤੁਹਾਨੂੰ ਉਦੋਂ ਵੀ ਕਿਹਾ ਸੀ ਵੀ ਇਹਨੂੰ ਕੋਈ ਨਹੀਂ ਫੜ ਸਕਦਾ, ਇਸ ਡੌਨ ਨੂੰ ਕੋਈ ਨਹੀਂ ਫੜ ਸਕਦਾ। ਅਤੇ ਉਹ ਤੁਹਾਨੂੰ ਮੈਂ, ਕਿਉਂਕਿ ਜ਼ਾਹਿਰ ਹੈ ਸਾਡੀ ਪਾਰਟੀ 'ਚ ਸਨ ਉਸ ਵੇਲੇ, ਤਾਂ ਮੈਂ ਇਹੋ ਜਿਹੀਆਂ ਗੱਲਾਂ ਤੁਹਾਡੇ ਨਾਲ ਨਹੀਂ ਸੀ ਕਰ ਸਕਦਾ। ਲੇਕਿਨ ਮੈਂ ਤੁਹਾਨੂੰ ਇਸ਼ਾਰੇ ਕਨਾਏ 'ਚ ਦੱਸਦਾ ਹੁੰਦਾ ਸੀ ਵੀ ਇਹਨਾਂ ਨੂੰ ਕਿਸੇ ਨੇ ਹੱਥ ਲਾਉਣਾ। ਹੁਣ ਤੁਹਾਨੂੰ ਸਮਝ ਆ ਗਈ ਵੀ ਇਹ ਇੱਥੋਂ ਹੀ ਆਏ ਸਨ ਜਿੱਥੇ ਚਲੇ ਗਏ ਨੇ। ਚਲੋ ਅੱਲਾ ਉਹਨਾਂ ਦਾ ਸਫ਼ਰ ਅਗਲਾ ਮੁਬਾਰਕ ਕਰੇ, ਅਸੀਂ ਤਾਂ ਇਹੀ ਕਹਿ ਸਕਦੇ ਉਹਨਾਂ ਨੂੰ, ਕੋਈ ਬਦਦੁਆ ਨਹੀਂ ਉਹਨਾਂ 'ਤੇ। ਉਹਨਾਂ ਦਾ ਸਿਆਸੀ ਸਫ਼ਰ ਹੈ, ਆਪਣਾ ਕਰਨ ਅੱਗੇ ਜਿੱਧਰ ਨੂੰ ਕਰਨਾ। ਅਤੇ ਸਾਡੇ 'ਤੇ ਗੰਦ ਛੰਦ ਸੁੱਟਦੇ ਨੇ, ਉਹਨਾਂ ਦੀ ਮਰਜ਼ੀ ਹੈ, ਸੁੱਟੀ ਜਾਣ, ਇਹ ਉਹਨਾਂ ਦਾ ਕੰਮ ਹੈ। ਉਹਨਾਂ ਦੇ ਕੋਲੋਂ ਜਦੋਂ ਉਹਨਾਂ ਨੇ ਜਦੋਂ ਮੂੰਹ ਖੋਲ੍ਹਣਾ, ਮਾਸ਼ਾਅੱਲਾ ਇਹੋ ਜਿਹਾ ਹੀ ਕੰਮ ਕਰਨਾ। ਅਤੇ ਉਹਨਾਂ ਕੋਲ ਨਾ ਕਿਸੇ ਆਪਣੇ ਨੂੰ ਖੈਰ ਹੈ, ਨਾ ਕਿਸੇ ਪਰਾਏ ਨੂੰ ਖੈਰ ਹੈ, ਅਤੇ ਦੱਬ ਕੇ ਰੱਖਣ ਇਸ ਕੰਮ ਨੂੰ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਦੀ ਕਾਵਾਂ ਦੇ ਕਿਹਾ ਢੱਗੇ ਨਹੀਂ ਮਰਦੇ, ਇਸ ਲਈ ਮਰਵਤ ਸਾਹਿਬ ਨੂੰ ਇਹਨਾਂ ਗੱਲਾਂ ਦਾ ਖੈਰ ਨਹੀਂ ਪਤਾ। ਲੇਕਿਨ ਉਹ ਖੈਰ ਜਿੱਥੋਂ ਨਿਕਲੇ ਸਨ ਉੱਥੇ ਵਾਪਸ ਜਾ ਵੜੇ ਨੇ। ਅਤੇ ਇੱਥੇ ਉਹ ਮੈਂ ਮਸ਼ਵਰਾ ਉਹਨਾਂ ਨੂੰ ਦਿਆਂਗਾ ਵੀ ਇਹ ਜੇ ਤੁਹਾਡਾ ਥਾਂ, ਜਿੱਥੇ ਪਹੁੰਚੇ ਜੇ ਨਾ, ਇਹ ਆਏ ਵੀ ਤੁਸੀਂ ਇੱਥੋਂ ਹੀ ਸੀ, ਲੇਕਿਨ ਇੱਥੇ ਹੀ ਤੁਸੀਂ ਪਨਪਣਾ ਹੈ, ਇਹ ਹੀ ਤੁਹਾਡਾ ਥਾਂ ਹੈ। ਇੱਥੇ ਹੀ ਤੁਸੀਂ ਜਿਹੜਾ ਨਾ, ਉਹ ਮੇਰਾ ਮਤਲਬ ਹੈ ਜਿਹੜਾ ਪੌਦਾ ਜਿੱਥੇ ਉਗਣਾ ਹੋਵੇ ਨਾ, ਉਹਨੇ ਉੱਥੇ ਹੀ ਉਗਣਾ ਹੁੰਦਾ। ਇਸੇ ਜ਼ਮੀਨ ਦੇ ਪੌਦੇ ਜੇ ਤੁਸੀਂ ਇੱਥੇ ਉਗੋ, ਇੱਥੇ ਤੁਹਾਨੂੰ ਫਲ ਵੀ ਠੀਕ ਲੱਗੇਗਾ, ਇੱਥੇ ਤੁਹਾਡੇ ਮਾਮਲਾਤ ਵੀ ਠੀਕ ਚੱਲਣਗੇ। PTI ਤੁਹਾਡੀ ਸੱਟ ਖਾਣ ਜੋਗੀ ਨਹੀਂ ਸੀ। ਅੱਛਾ ਜੀ, ਅੱਗੇ ਚੱਲਨੇ। ਅਗਲੀ ਖਬਰ ਇਹ ਹੈ ਕਿ ਜੀ ਪੈਟਰੋਲ ਦੀਆਂ ਕੀਮਤਾਂ ਦਾ ਇਜ਼ਾਫਾ ਜਿਹੜਾ ਔਰ ਘਾਟਾ, ਉਹਦੇ ਉੱਤੇ ਬੜੀ ਲੈ-ਦੇ ਹੋ ਰਹੀ ਹੈ, ਕਿਉਂਕਿ ਪੂਰੀ ਦੁਨੀਆ 'ਚ ਪੈਟਰੋਲ ਸਸਤਾ ਹੋਇਆ ਇਸ ਵੇਲੇ। ਪੂਰੀ ਦੁਨੀਆ ਦੇ ਵਿੱਚ ਪੈਟਰੋਲ ਇੰਨਾ ਸਸਤਾ ਜਿੰਨਾ ਪਤਾ ਨਹੀਂ ਕਿੰਨੇ ਕੁ ਸਾਲ ਪਹਿਲਾਂ ਦਾ ਨਹੀਂ ਹੋਇਆ ਕਦੀ। ਲੇਕਿਨ ਪਾਕਿਸਤਾਨ ਦੇ ਵਿੱਚ ਤੇਲ ਸਸਤਾ ਕਰਨ ਦੀ ਬਜਾਏ ਹੋਰ ਮਹਿੰਗਾ ਕਰ ਛੱਡਿਆ। ਤੁਸੀਂ ਆਖੋਗੇ ਉਹ ਕਿਉਂ? ਉਹਨਾਂ ਆਖਿਆ ਜੀ ਅਸੀਂ ਗਵਾਦਰ ਦੇ ਲਾਗੇ ਇੱਕ ਸੜਕ ਬਣਾਉਣੀ ਹੈ ਅਤੇ ਪੂਰੇ ਪਾਕਿਸਤਾਨ ਨੂੰ 7-8 ਰੁਪਈਏ ਹੋਰ ਤੇਲ ਮਹਿੰਗਾ ਵੇਚਣਾ ਹੈ, ਅਤੇ ਤੁਸੀਂ ਸਾਰੇ ਤੇਲ ਹੋਰ ਮਹਿੰਗਾ ਲਵੋ, ਪੈਸੇ ਦਿਓ 7-8 ਰੁਪਈਏ ਲੀਟਰ, ਪੂਰਾ ਪਾਕਿਸਤਾਨ 'ਤੇ ਸੜਕ ਬਣਾਉਣੀ ਹੈ। ਉੱਥੇ ਠੇਕੇਦਾਰਾਂ ਨੂੰ ਪੈਸੇ ਦੇਣੇ ਹੋਣੇ ਨੇ। ਉਹ ਸੜਕ 2 ਰੁਪਈਏ ਦੀ ਬਣਨੀ ਹੈ ਨਾ 10 ਦੀ ਬਣਾਉਣੀ ਹੈ। ਚਲੋ ਜੇ ਸੜਕ ਵੀ, ਸਾਡਾ ਹੀ ਮੁਲਕ ਹੈ, ਗਵਾਦਰ 'ਚ ਵੀ ਬਣ ਜਾਏ, ਕੋਈ ਐਸੀ ਗੱਲ ਨਹੀਂ, ਸਾਡੇ ਹੀ ਭਰਾ ਰਹਿੰਦੇ ਨੇ, ਕੋਈ ਉਹਨਾਂ ਨਾਲ ਐਸੀ ਗੱਲ ਨਹੀਂ, ਉੱਥੇ ਸੜਕ ਬਣ ਜਾਏ ਚੰਗੀ ਗੱਲ ਹੈ। ਦੂਜਾ ਪਾਕਿਸਤਾਨ ਪੈਸੇ ਭਰ ਵੀ ਦੇਵੇ, ਪਰ ਰੌਲਾ ਇਹ ਹੈ ਵੀ ਉਹ 2 ਰੁਪਈਆਂ ਵਾਲੀ ਸੜਕ ਇਹਨਾਂ 10 'ਚ ਬਣਾਉਣੀ ਹੈ ਨਾ, ਆਪਣੇ ਠੇਕੇਦਾਰਾਂ ਨੂੰ ਪੈਸੇ ਦੇਣੇ ਨੇ, ਇਹਨਾਂ ਪੈਸਾ ਖਾਣਾ ਉੱਥੋਂ, ਅਤੇ ਉਹ ਹੁਣ ਲੋਕਾਂ ਦੇ ਖੂਨ ਪਸੀਨੇ 'ਚੋਂ ਨਿਕਲੇਗਾ, ਅਤੇ ਲੋਕੀ ਜਿਹੜੇ ਨੇ ਉਹ ਉਹਦੇ ਪੈਸੇ ਭਰਨਗੇ, ਔਰ ਪੂਰਾ ਪਾਕਿਸਤਾਨ ਜਿਹੜਾ ਉਹ 7 ਤੋਂ 8 ਰੁਪਈਏ ਲੀਟਰ ਦੇ ਵੱਧ ਦੇ ਕੇ ਅਤੇ ਇਹਨਾਂ ਦੀ ਜਿਹੜੀ ਅਯਾਸ਼ੀ ਹੈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗਾ। ਬਹਰਹਾਲ ਇਹ ਸੂਰਤ ਹਾਲ ਜਿਹੜੀ ਹੈ ਜੀ ਉਹ ਬਣੀ ਖੜੀ ਹੈ ਉੱਥੇ। ਅਤੇ ਅਗਲੀ ਖਬਰ ਜਿਹੜੀ ਹੈ ਉਹ ਆਖਰ ਦੇ ਉੱਤੇ ਤੁਹਾਡੇ ਸਾਹਮਣੇ ਹੀ ਰੱਖਣੀ ਹੈ ਕਿ ਬਾਜੀ ਨੇ ਉੱਥੇ ਇੱਕ ਨਵੀਂ ਕੋਈ ਏਜੰਸੀ ਬਣਾ ਕੱਢੀ ਹੈ ਪਾਕਿਸਤਾਨ, ਉੱਥੇ ਆਪਣਾ ਪੰਜਾਬ 'ਚ, ਇਨਵਾਇਰਮੈਂਟ ਪ੍ਰੋਟੈਕਸ਼ਨ। ਗਰਮੀ ਜ਼ੋਰਾਂ ਦੀ ਸੀ ਕੱਲ੍ਹ, ਅਤੇ ਉਹਨਾਂ ਦੇ ਮੂੰਹ 'ਤੇ ਮਾਸਕ ਪਵਾ ਕੇ ਉਹਨਾਂ ਨੂੰ ਫੇਰਦੀ ਰਹੀ ਹੈ। ਇਹ ਵੇਖੋ ਤੁਸੀਂ ਵੀਡੀਓ ਦੇ ਵਿੱਚ, ਉਹ ਵਿਚਾਰੇ ਗੱਡੀਆਂ ਦੇ ਉੱਤੇ ਮਾਸਕ ਪਾ ਕੇ ਬਸ ਐਵੇਂ ਲੋਕਾਂ ਨੂੰ ਡਰਾਉਣ ਲਈ ਵੀ ਇੱਥੇ ਤੁਹਾਡੇ ਅੱਗ ਲੱਗੀ ਹੈ, ਇੱਥੇ ਤੁਸੀਂ ਅੱਗ ਬੁਝਾਉਂਦੇ ਫਿਰਦੇ ਜੇ, ਵੀ ਜਾਂ ਕੋਈ ਇੱਥੇ ਕੈਮੀਕਲ ਹਮਲਾ ਹੋਇਆ ਹੈ, ਜਾਂ ਤੁਸੀਂ ਚੰਦ 'ਤੇ ਚੱਲੇ ਜੇ ਐਡੀ ਗਰਮੀ ਨਾਲ, ਬੰਦਾ ਭਾਵੇਂ ਬੇਹੋਸ਼ ਹੋ ਜਾਏ ਇਹਦੇ ਵਿੱਚ, ਜਿਹੋ ਜਿਹੇ ਉਹਨੂੰ ਕੱਪੜੇ ਪਵਾਏ ਨੇ ਉੱਤੋਂ ਮਾਸਕ ਪਵਾਇਆ, ਬਾਜੀ ਨੂੰ ਸਲੂਟ ਕੀਤਾ। ਅੱਛਾ, ਮਜ਼ੇ ਦੀ ਗੱਲ ਹੋ ਰਿਹਾ, ਉਹ ਕਿਤੋਂ ਬਜ਼ੁਰਗ ਹੀ ਫੜ ਕੇ ਸਾਰੇ ਲੈ ਆਏ ਨੇ। ਇਹ ਜ਼ਰਾ ਗੌਰ ਨਾਲ ਵੀਡੀਓ ਵੇਖੋ, ਉਹ ਸਿੱਧੇ ਖਲੋ ਵੀ ਨਹੀਂ ਸਕਦੇ ਜਿਹਨਾਂ ਸਲੂਟ ਕੀਤਾ ਹੈ, ਉਹ ਉਹਨਾਂ ਨੇ ਵਿੰਗੇ ਜਿਹੇ ਹੋ ਕੇ ਨਾਲ ਗੱਡੀ ਨੂੰ ਵੀ ਫੜਿਆ ਵੀ ਕਿਤੇ ਡਿੱਗ ਨਾ ਜਾਈਏ।
ਇਹ ਬੜੇ ਬਈ ਚੰਗੇ ਤੁਸੀਂ ਬੰਦੇ ਕਿਤੇ ਟ੍ਰੇਨਡ ਲਿਆਏ ਜੇ, ਪਤਾ ਨਹੀਂ ਕਿਹਨੂੰ ਉੱਥੋਂ ਪਾ ਕੇ ਉੱਤੋਂ ਬੋਰੀ ਜੀ ਪਾ ਕੇ ਤੇ ਉੱਤੇ ਮਾਸ ਪਾ ਕੇ ਲੈ ਆਂਦਾ ਹੈ। ਮੈਨੂੰ ਨਹੀਂ ਪਤਾ ਵੀ ਕਿੱਥੋਂ ਬੰਦੇ ਫੜ ਲਿਆਉਂਦੇ ਨੇ ਇਹਨਾਂ ਨੇ। ਉਹ ਵੇਖੋ ਵਿਚਾਰੇ ਸਿੱਧੇ ਖਲੋ ਨਹੀਂ ਸਕਦੇ, ਉਹ ਕੋਈ ਇੱਧਰ ਨੂੰ ਲਿਖਿਆ ਕੋਈ ਇੱਧਰ ਨੂੰ ਲਿਖਿਆ, ਇਹਨਾਂ ਦੇ ਗਾਡਰ ਲਿਖੇ ਨੇ ਇਹਨਾਂ ਦੇ, ਉਹ ਗੱਡੀ ਤੇ ਸਿੱਧੇ ਨਹੀਂ ਖਲੋ ਸਕਦੇ ਸਲੂਟ ਕਰਦੇ। ਤੇ ਉਹ ਬਾਜੀ ਨੇ ਵੇਚਿਆ ਲੋਕਾਂ ਨੂੰ ਵੀ ਇਹ এনवायरमेंट ਪ੍ਰੋਟੈਕਸ਼ਨ ਕਮੇਟੀ ਬਣਾਤੀ। ਬਸ ਝੂਠੋ ਝੂਠ 44 ਹੈ, ਤੁਹਾਡੇ ਪੈਸਿਆਂ ਦਾ ਜ਼ਿਆ ਹੈ। ਟਿਕਟੋਕਰ ਆ ਬੈਠੀ ਹੈ ਬਾਜੀ ਸਾਡੀ ਉੱਤੇ, ਉਹਨੂੰ ਟਿਕਟੋਕ ਬਣਾਉਣੀ ਹੈ ਰੋਜ਼, ਨਵੀਂ ਤੋਂ ਨਵੀਂ ਵਨ ਸਵੰਨੀ ਟਿਕਟੋਕ ਬਣਾਉਣੀ ਹੈ। ਤੇ ਉਸ ਚੱਕਰ ਦੇ ਵਿੱਚ ਭਾਵੇਂ ਤੁਹਾਡੇ ਜਿੰਨੇ ਪੈਸੇ ਲੱਗਦੇ ਨੇ ਉਹ ਲੱਗੀ ਜਾਣ। ਤੇ ਇਹ ਪੰਜਾਬ ਵਾਸਤੇ ਇੱਕ ਨਵਾਂ ਅਜ਼ਾਬ ਹੈ। ਅਖੇ ਸਮੋਕ ਜਿਹੜੀ ਉਹਨੂੰ ਕੰਟਰੋਲ ਕਰਨਾ ਇਹਨਾਂ ਦੇ ਨਾਲ, ਇਹਨਾਂ ਮਾਸਕ ਪਾ ਕੇ ਮਾਂ ਦੇ ਪੁੱਤਰਾਂ ਨੇ ਜਿਹੜੇ ਉਹ ਸਮੋਕ ਕੰਟਰੋਲ ਕਰਨੀ। ਵੀ ਤੁਹਾਡੇ ਤੁਸੀਂ ਸਮੋਕ ਕੱਢਦੇ ਹੋ ਮੂੰਹ 'ਚੋਂ ਤੇ ਕੰਨਾਂ 'ਚੋਂ, ਵੀ ਤੁਸੀਂ ਮਾਸਕ ਪਾ ਲਏ ਤੇ ਸਮੋਕ ਜਿਹੜੀ ਰੁਕ ਜਾਣੀ। ਆਵਾਮ ਨੂੰ ਬੇਵਕੂਫ, ਆਪ ਅਨਪੜ੍ਹ ਨੇ ਨਾ, ਜਾਹਿਲ ਨੇ, ਪੂਰੀ ਆਵਾਮ ਨੂੰ ਵੀ ਜਾਹਿਲ ਹੀ ਸਮਝਦੇ ਨੇ। ਵੇਖੋ ਇਹਨਾਂ ਦੇ ਕਰਤੱਵ ਤੇ ਇਹਨਾਂ ਦੀਆਂ ਕਾਰਵਾਈਆਂ ਤੇ ਪੈਸੇ ਖਾਣ ਦੇ ਤਰੀਕੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।